ਉਹਦੇ ਭਰਾ ਮੁਸਤਫਾ ਖਾਨ ਟਰਾਲੀ ਟਰੈਕਟਰ ਦੇ ਕੇ ਲੈ ਗਏ ਸੀ। ਅੱਛਾ ਹਾਂ ਉਦੋਂ ਟਰੈਕਟਰ ਟਰਾਲੀ ਤੁਹਾਨੂੰ ਦੇ ਦਿੱਤਾ ਇੱਕ ਵੱਡੀ ਦਾੜੀ ਵਾਲਾ ਬਜ਼ੁਰਗ ਆ ਗਿਆ, ਹਾਂ ਉਹਨੇ ਕੁੰਡਾ ਖੜਕਾਇਆ, ਮੈਂ ਨਿਕਲਿਆ ਬਾਹਰ। ਉਹਨੇ ਕਿਹਾ ਜੀ ਬੜਾ ਭਾਈ ਉਰਾਂ ਗੱਲ ਸੁਣ ਸਾਡੀ। ਹੁਣ ਮੈਂ ਉਹਦੇ ਲਈ ਦੇਖੋ ਮੇਰੇ ਲਈ ਦੇਖੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆਂ ਵੀ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਆਪਣਾ ਵਲੌਗ, ਜਿਹੜਾ ਕਿ ਤੁਸੀਂ ਦੇਖ ਰਹੇ ਹੋਣੇ ਆ। ਦੱਸਣ ਦੀ ਲੋੜ ਕੋਈ ਨਹੀਂ ਵੀ ਰਾਤ ਹੈਗੀ ਆ ਤੇ ਮੈਂ ਇਸ ਵੇਲੇ ਆਪਣੇ ਪਿੰਡ ਦਾ, ਜਿਹੜਾ ਸਾਡਾ ਬਾਹਰਲਾ ਬਾਜ਼ਾਰ ਆ ਨਾ, ਇਹ ਸਾਡੇ ਪਿੰਡ ਦਾ ਬਾਹਰਲਾ ਬਾਜ਼ਾਰ ਆ, ਮੈਂ ਉੱਥੇ ਫਿਰ ਰਿਹਾ। ਤੇ ਤੁਸੀਂ ਵੀ ਜਿੰਨੇ ਵੀ ਦੋਸਤ ਵੀਰ ਹੈਗੇ ਆ, ਇਹ ਹਰ ਬੰਦੇ ਦੀ ਜਿਹੜੀ ਆ ਰਾਤ ਦੀ ਇੱਕ ਆਪਣੀ ਐਕਟੀਵਿਟੀ ਹੁੰਦੀ ਆ ਵੀ ਕਿਧਰੇ ਨਾ ਕਿਧਰੇ ਬਹਿਣਾ ਖਲੋਣਾ। ਤੇ ਹਰ ਬੰਦਾ ਕੋਈ ਇੱਕ ਜਗ੍ਹਾ ਨਹੀਂ ਬਹਿੰਦਾ, 2-4 ਜਗ੍ਹਾ ਉਹਦੇ ਇਹੋ ਜਿਹਾ ਹੁੰਦਾ ਵੀ ਜਿੱਥੇ ਕੋਈ ਗੱਠ ਜੋੜ ਭਰਾ ਬੇਲੀ ਸੱਜਣ ਇਕੱਠੇ ਹੁੰਦੇ ਆ, ਉੱਥੇ ਬਹਿੰਦੇ ਆ। ਮੈਂ ਇੱਕ ਤਾਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਕੋਲ, ਜਾਂ ਆਪਣਾ ਵੀਰ ਆ ਮੇਰਾ ਸ਼ਮਸ਼ਾਦ, ਉੱਥੇ ਬੈਠੀ ਦਾ ਸੀ ਆਪਣੀ ਹਵੇਲੀ ਦੇ ਵਿੱਚ, ਅੰਜਮ ਸਰੋਇਆ ਸਾਹਿਬ ਦੇ ਕੋਲ। ਤੇ ਅੱਜ ਮੈਂ ਤੁਹਾਨੂੰ ਜਿਹੜੀ ਜਗ੍ਹਾ ਲੈ ਕੇ ਚੱਲਿਆ ਨਾ, ਇਹ ਨਵੇਂ ਚਿਹਰੇ ਹੋਣਗੇ। ਇਹ ਵੀ ਮੇਰੀ ਬੈਠਕ ਹੈਗੀ ਆ ਰਾਤ ਦੀ। ਤਕਰੀਬਨ ਹਫਤੇ ਦੇ ਵਿੱਚ 2-3 ਰਾਤਾਂ ਇੱਥੇ ਹੁੰਦੀਆਂ, ਫਿਰ ਇੱਕ ਅਸਲਮ ਖਾਨ ਵਕਾਰ ਕੋਲ ਹੋ ਗਈਆਂ, ਫਿਰ ਕੋਈ ਅੰਜਮ ਸਰੋਇਆ ਸਾਹਿਬ ਕੋਲ ਹੋ ਗਈਆਂ। ਇੱਦਾਂ ਵੰਡ ਹੋਈ ਹੁੰਦੀ। ਤੇ ਇੱਥੇ ਦੇਖੋ ਇਹ ਕਿਹੜੇ ਕਿਹੜੇ ਅੰਦਰ ਬੇਲੀ ਬੈਠੇ ਹੋਣਗੇ, ਚੱਲ ਕੇ ਦੇਖਦੇ ਹਾਂ ਆਪਾਂ, ਸੁਰ ਕਰਦੇ ਹਾਂ, ਪਤਾ ਕਰਦੇ ਹਾਂ ਤੇ ਅੰਦਰ ਕੀ ਹੋ ਰਿਹਾ, ਤੇ ਗੱਲਾਂ ਬਾਤਾਂ ਵੀ ਕਰਾਂਗੇ ਜੀ। ਤੇ ਇਹੀ ਹੈ ਅੱਜ ਦੀ ਸਾਡੀ ਜਿਹੜੀ ਆ ਰਾਤ ਦੀ ਜਿਹੜੀ ਕੋਈ ਬੈਠਕ ਹੋਈ, ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਉਮੀਦ ਆ ਵੀ ਤੁਹਾਨੂੰ ਪਸੰਦ ਆਊਗੀ। ਜੇ ਪਸੰਦ ਆਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਹੈਲੋ, ਹਾਂ ਬਈ, अस्सलाम वालेकुम जी, की हाल चाल है जनाब? सब खैरियत है जी। ये राणा फजान साहब हैं जी, साडे वीर बैठे हैं। हाँ जी बैठे हैं। कौन कौन बैठा? राणा नुमान बैठा है यार, बड़ा भाई बैठा है यार, अच्छा, अरफान वकील बैठा है, राणा खान कौंसलर बैठा है यार। हाँ जी, जी रब्बू मेरे सामने आ गई। असी पिंड वाले, ਇਹ ਸਾਡੇ ਜਿਹੜੇ ਪਿੰਡ ਦੇ ਚੌਧਰੀ ਸ਼ੌਕਤ ਸਾਹਿਬ ਆ, ਉਹਨਾਂ ਨੇ ਐਂਬੂਲੈਂਸ ਇਹ ਪਿੰਡ ਵਾਸਤੇ ਲਈ ਹੈ ਜੀ, ਰਾਣਾ ਅਰਸਲਾਨ ਸਾਹਿਬ ਉਹਨਾਂ ਨੇ। ਤੇ ਹਲੇ ਕੰਮ ਜਿਹੜਾ ਇਹਦਾ ਚਾਲੂ ਕੋਈ ਨਹੀਂ ਹੋਇਆ ਹੈਗਾ। ਲਓ ਜੀ, ਇੱਥੇ ਸਾਥ ਜ਼ਰੂਰ ਲੱਗੀ ਹੋਈ ਹੋਣੀ ਆ। ਇਹ ਦੋ ਚੁੱਲ੍ਹੇ, ਇੱਥੇ ਚਾਹ ਸ਼ਾਹ ਬਣਦੀ ਹੁੰਦੀ ਹੈ ਜੀ। ਇਹ ਰਾਣਾ ਅਯੂਬ ਸਾਹਿਬ ਦਾ ਜੀ ਡੇਰਾ ਹੈਗਾ। ਹਾਂਜੀ, अस्सलाम वालेकुम जी जनाब, राणा अरफान साहब, राणा नुमान अकरम साहब, अस्सलाम वालेकुम जनाब। राणा अयूब साहब जी, जनाब नंबरदार साहब, एडवोकेट राणा अरफान साहब जी, जनाब बड़ा भाई साडा है राणा मुजाहिद इकबाल उर्फ काका। लो जी, आग जल रही है, इंज जिवें लोहड़ी मना रहे। राणा साहब की हाल चाल है? अल्लाह पाक दी रहमत। वाह जी वाह। ਹੋਰ ਜਨਾਬ ਬਾਈ ਜੀ, ਬੜੇ ਭਾਈ ਕੀ ਹਾਲ ਚਾਲ ਹੈ? ਆ ਤੂੰ ਆ ਰਿਹਾ ਸਹੀ ਤਰ੍ਹਾਂ, ਤੂੰ ਨਜ਼ਰ ਨਹੀਂ ਆ ਰਿਹਾ। ਨਹੀਂ ਆ ਗਿਆ ਕੋਈ ਹਿਸਾਬ ਕਿਤਾਬ? ਕੀ ਚਾਹ ਬਣਾਉਣ ਲੱਗੇ? ਹੈ ਚਾਹ ਬਣਾ ਗਿਆ, ਚਾਹ ਦਾ ਟਾਈਮ ਹੋ ਗਿਆ ਭਾਈ, ਚਾਹ ਦੀ ਤਿਆਰੀਆਂ ਹੋ ਰਹੀਆਂ ਹੈ? ਵਾਹ ਜੀ ਵਾਹ, ਕੀ ਬਾਤ। ਬਸ ਹੈ ਇੱਥੇ ਥੋੜਾ ਜਿਹਾ ਹਨੇਰਾ ਆ, ਕਬੂਲ ਕਰ ਲਿਓ ਵੀਡੀਓ ਜਿੱਦਾਂ ਦੀ ਵੀ ਹੋਈ ਹੈ। ਬੜੇ ਭਾਈ ਨਾਲ ਨਾ ਜੀ ਗੁਜ਼ਰੀ ਆ ਉਮਰ ਬੜੀ। ਅੱਛਾ, ਬਚਪਨ ਤੋਂ ਲੈ ਕੇ ਜਵਾਨੀ ਤੱਕ। ਫਿਰ ਇਹਦੀ ਮਹਿਫਲ ਕਦੇ ਕਦੇ ਨਾ ਕਰੀ ਦੀ ਆ। ਬਚਪਨ ਸਾਰਾ ਜਿਹੜੇ ਬੰਦੇ ਨਾਲ ਗੁਜ਼ਰਿਆ ਹੋਵੇ ਨਾ, ਹਾਂਜੀ ਹਾਂਜੀ ਹਾਂਜੀ, ਉਹ ਫਿਰ ਦੁਬਾਰਾ ਕਹਿੰਦੇ ਬਚਪਨ ਯਾਦ ਕਰਨਾ ਚਾਹੀਦਾ। ਹਾਂਜੀ, ਪਹਿਲਾਂ ਮੈਂ ਤੁਹਾਡਾ ਥੋੜਾ ਜਿਹਾ ਦੱਸਦਾ ਜੀ। ਰਾਣਾ ਨੁਮਾਨ ਸਾਹਿਬ ਨੂੰ ਤੁਸੀਂ ਪਹਿਲੇ ਵੀ ਸਾਡੀ ਵੀਡੀਓ 'ਚ ਵੀ ਦੇਖਿਆ ਹੋਣਾ, ਤੇ ਅੰਜਮ ਸਰੋਇਆ ਸਾਹਿਬ ਦੀ ਵੀਡੀਓ 'ਚ ਵੀ ਦੇਖਿਆ ਹੋਣਾ। ਤੇ ਇਸ ਮਹਿਫਲ ਦੇ ਵਿੱਚ ਅੱਜ ਇਹ ਇੱਥੇ ਅੱਜ ਪਹਿਲੀ ਵਾਰੀ ਮੌਜੂਦ ਆ ਰਾਣਾ ਸਾਹਿਬ। ਹਾਂਜੀ, ਅੱਗੇ ਘੱਟ ਵੱਧ ਹੀ ਆਉਂਦੇ ਨਾ ਤੁਸੀਂ ਇੱਧਰ? ਮੈਨੂੰ ਪਤਾ ਨਹੀਂ ਸੀ ਵੀ ਬੜਾ ਭਾਈ ਇੱਥੇ ਬਹਿੰਦਾ। ਅੱਛਾ, ਹੁਣ ਪਤਾ ਲੱਗ ਗਿਆ? ਅੱਜ ਪਤਾ ਲੱਗਿਆ, ਮੈਂ ਕਿਹਾ ਚਲੋ ਅੱਜ ਮਿਲਦੇ ਆ। ਅੱਛਾ, ਬੜੀ ਗੱਲ ਹੈ ਜੀ। ਜੀ ਆਇਆਂ ਨੂੰ ਤੁਹਾਨੂੰ ਵੀ, ਸਤ ਬਿਸਮਿਲ੍ਲਾ ਜੀ। ਤੇ ਨਾਲੇ ਤੁਸੀਂ ਸਾਡੀ ਵੀਡੀਓ ਦੀ ਜ਼ੀਨਤ ਬਣੇ। ਇੱਕ ਸੋਸ਼ਲ ਵਰਕਰ ਆਦਮੀ ਆ, ਪਹਿਲਾਂ ਵੀ ਬਹੁਤ ਵਾਰੀ ਅਸੀਂ ਇਹਨਾਂ ਦੀ ਤਾਰੀਫਾਂ ਕੀਤੀਆਂ। ਤਾਰੀਫਾਂ ਦੇ ਕਾਬਿਲ ਇਨਸਾਨ ਆ ਜੀ। ਲੈ ਬੜੇ ਭਾਈ ਦੇ ਅੱਗੇ ਤਾਂ ਤੂੰ ਆ
ਬੜੇ ਭਾਈ ਤੂੰ ਕਿੱਧਰ ਨੂੰ ਲੰਮਾ ਜਿਹਾ ਹੋ ਗਿਆ ਉੱਠ ਕੇ ਬਹਿ ਜਰਾ ਹੈ ਕੋਈ ਸੋਰ ਸਮਝ ਲੱਗਿਆ ਕੋਈ ਉਹ ਹੈ ਦਾਦੇ ਦੀ ਜਿਹੜੀ ਬੜਾ ਭਾਈ ਵੀ ਚੈਂਪੀਅਨ ਆਦਮੀ ਹੈ ਚੈਂਪੀਅਨ ਜਿਹੜਾ ਬੜਾ ਭਾਈ ਹੈ ਨਾ ਹਾਂ ਇਹ ਚੈਂਪੀਅਨ ਆਦਮੀ ਹੈ ਇੱਕ ਗੇਮ 'ਚ ਉਹ ਕਿਹੜੀ ਗੇਮ ਕਬੂਤਰਬਾਜ਼ੀ 'ਚ। ਅੱਛਾ ਹਾਂ ਕਬੂਤਰਬਾਜੀ ਹਾਂ ਹਾਂ ਨਹੀਂ ਉਹ ਤਾਂ ਛੱਡਤੀ ਹੁਣ ਕਿਉਂ ਹੁਣ ਜੀ ਤਾਂ ਛੱਡ ਦਿੱਤੀ ਕਿਸੇ ਜ਼ਮਾਨੇ 'ਚ ਨਾ ਛੱਡੀ ਹੀ ਹੈ ਜੀ ਹੁਣ। ਕਿਉਂ ਬਸ ਵੈਸੇ ਹੀ ਛੱਡਤੀ ਹਾਂ ਬੜੇ ਡਾਏ ਬੜੇ ਡਾਏ ਹਾਂ ਨਾ ਰਿਹਾ ਆਪਣਾ ਇੱਕ ਅੱਛਾ ਨਹੀਂ ਨਾ ਧਰਿਆ ਰਾਣਾ ਨਮਾਨ ਨੇ ਨਾਲੇ ਬੜੇ ਭਾਈ ਦਾ ਜਿਹੜਾ ਇੱਕ ਹੋਰ ਵੀ ਗੱਲ ਆ ਨਾ ਬੜਾ ਭਾਈ ਹਰ ਸ਼ਾਇਦ ਦੀ ਜਾਨ ਜਿਹੜੀ ਮਹਿਫਲ 'ਚ ਬੈਠੇ ਉੱਥੇ ਵੀ ਬੜਾ ਭਾਈ ਜਿਹੜਾ ਮਹਿਫਲ ਦੀ ਜਾਨ ਹੁੰਦਾ ਉੱਚੀ ਬੋਲੇ ਜੀ ਥੋੜੇ ਜੇ ਬੜੇ ਭਾਈ ਦੀ ਗੱਲ ਕਰਨਾ ਹਾਂ ਬੜੇ ਭਾਈ ਦਾ ਮਜ਼ਾਕ ਕਰਨਾ ਹਾਂ ਇਹ ਸਾਰੀ ਚੀਜ਼ਾਂ ਬੜੇ ਭਾਈ 'ਚ ਵਾਧੂ ਆ ਅੱਛਾ ਇਹ ਤਾਂ ਕੋਈ ਸ਼ੱਕ ਨਹੀਂ ਹੈ ਖਾਨਦਾਨੀ ਬੰਦਾ ਇਹਦਾ ਵਾਲੇ ਸਾਹਿਬ ਸੀ ਨਾ ਜਿਹੜੇ ਹਾਂ ਬਹੁਤ ਬੜੇ ਆਦਮੀ ਸੀ ਅੱਛਾ ਰਾਣਾ ਅਫਲਾਤੂਨ ਹਾਂ ਹਾਂ ਹੂੰ ਹਾਂ ਤਾਰੀਖੀ ਆਦਮੀ ਸੀ ਮਤਲਬ ਉਹਨਾਂ ਦੀ ਆਦਤਾਂ ਰਹਿਣ ਸਹਿਣ ਹਾਂ ਨਵਾਬ ਵਾਲਾ ਸੀ ਬੜੇ ਆਦਮੀ ਦੀ ਔਲਾਦ ਆ ਬੜਾ ਭਾਈ ਦੀ ਆਦਤਾਂ ਵੀ ਉਹਦੇ ਨਹੀਂ ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਹੈ ਅੱਛਾ ਕਬੂਤਰਬਾਜੀ ਤੁਸੀਂ ਕੀਤੀ ਬੜੇ ਭਾਈ ਹਾਂਜੀ ਰਜਮੀ ਹਾਂ ਅੱਛਾ ਕਿਹੜੀ ਮਤਲਬ ਜਿਹੜੇ ਬਾਜੀਆਂ ਉੱਡਦੇ ਆ ਕਬੂਤਰ ਉਹ ਛਤਰੀ ਵਾਲੇ ਕਬੂਤਰ ਇੱਕ ਹੁੰਦੇ ਕੋਠੇ ਵਾਲੇ ਨਹੀਂ ਛਤਰੀ ਵਾਲੇ ਉਹ ਛਤਰੀ ਵਾਲੇ ਹਾਂ ਇਹ ਜਿਹੜੇ ਕੋਠੇ ਵਾਲੇ ਹੁੰਦੇ ਉੱਚਾ ਉੱਡਦੇ ਆ ਹਾਂ ਉੱਚੀ ਵਾਲੇ ਹੈ ਇਹ ਨੀਵੀਂ ਇਹ ਵਾਲੇ ਨੀਵੀਂ ਵਾਲੇ ਇਹ ਨੀਵੀਂ ਵਾਲੇ ਹੁੰਦੇ ਚੰਗੇ ਕਬੂਤਰ ਦੀ ਪਛਾਣ ਕੀ ਆ ਚੰਗਾ ਬਸ ਜਿਹੜੇ ਨਸਲੀ ਕਬੂਤਰ ਆ ਨਾ ਉਹ ਹੀ ਉੜਦੇ ਗੰਦੇ ਨਹੀਂ ਉੜਦੇ ਨਾ ਦਵਾਈਆਂ ਉੜਦੀਆਂ ਨਹੀਂ ਕੋਈ ਪਛਾਣ ਵੀ ਤਾਂ ਹੁੰਦੀ ਹੋਣੀ ਪਛਾਣ ਆਖੂ ਕਿਤੋਂ ਜਾਂ ਪਰਾਂ ਸ਼ਰਾਂ ਤੋਂ ਸਮਾਰਟਨੈਸ ਤੋਂ ਪਤਾ ਚੱਲ ਹਾਂ ਤੈਨੂੰ ਬੜਾ ਸਮਾਰਟਨੈਸ ਨਾ ਜਿਹੜੀ ਉਹਦੀ ਹੁੰਦੀ ਆ ਕਬੂਤਰ ਦੀ ਉਹਦੇ ਤੋਂ ਪਤਾ ਲੱਗਦਾ ਵੀ ਚੰਗਾ ਕਿ ਮਾੜਾ ਅੱਛਾ ਉਹਦੀ ਮਤਲਬ ਬਰੀਕੀ। ਬਨਾਵਟ ਤੋਂ ਬਣਾਓ ਬਰੀਕੀ ਹਾਂ ਜਿਵੇਂ ਜੰਮਦੀਆਂ ਸੂਲਾਂ ਨਹੀਂ ਤਿੱਖੀਆਂ ਹੁੰਦੀਆਂ ਸੂਲਾਂ ਦਾ ਪਤਾ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਆ ਹਾਂ ਇਹ ਕਬੂਤਰਾਂ ਦਾ ਪਤਾ ਕਬੂਤਰ ਹੁੰਦਾ। ਉੜਦੇ ਆ ਉਹ ਸਮਾਰਟ ਹੋਊਗਾ ਤੇਜ਼ ਸ਼ਿਕਾਰ ਦੀ ਐਡੀ ਕੋਈ ਖਾਸ ਲੋੜ ਨਹੀਂ ਹੁੰਦੀ ਇਹਦੀ ਅੱਛਾ। ਕਬੂਤਰ ਨਸਲੀ ਜ਼ਰੂਰ ਚੰਗਾ ਨਾਲੇ ਉਹ ਕਬੂਤਰ ਤਾਂ ਹੁਣ ਕਹਿੰਦੇ ਆ ਵੀ ਜਿੱਦਾਂ ਆਪਣੇ ਹੁਣ ਕੋਈ ਖਿਡਾਰੀ ਵੀ ਆ ਹਾਂ ਕਬੱਡੜ ਲਾ ਲਓ ਫੁੱਟਬਾਲਰ ਲਾ ਲਓ ਕਹਿੰਦੇ ਦਵਾਈਆਂ ਤੇ ਟੀਕੇ ਹੈਂ? ਨਹੀਂ 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 ਤੇ ਇਹਨਾਂ ਨੂੰ ਵੀ ਤਾਂ ਬੰਦੇ ਇਦਾਂ ਹੀ ਦਿੰਦੇ ਆ। ਗੰਦੇ ਹੈ ਨਸਲੀ ਹੁੰਦੇ ਆ ਆਹੋ ਅੱਛਾ ਟੈਲੈਂਟਡ ਜਿਹੜੇ ਹੁੰਦੇ ਆ ਜਿਹਨਾਂ ਦਾ ਟੈਲੈਂਟ ਹੁੰਦਾ ਆ ਬੜੇ ਭਾਈ ਤੈਨੂੰ ਇਹ ਸ਼ੌਕ ਕਿਵੇਂ ਲੱਗਿਆ ਸ਼ੌਕ ਹੈ ਵੀ ਬਸ ਬਚਪਨ ਤੋਂ ਲੱਗ ਗਿਆ ਹੂੰ ਬਸ ਐਵੇਂ ਸ਼ੁਗਲੀ ਲੱਗ ਗਿਆ ਫਿਰ ਕਬੂਤਰ ਚੰਗੇ ਲੱਭ ਗਏ ਅੱਲਾ ਨੇ ਦੇ ਕੇ ਹੂੰ ਬਹੁਤ ਰੱਖੇ ਡਾਏ ਫਿਰ ਕਦੇ ਵੇਚੇ ਵੀ ਆ ਕਬੂਤਰ ਨਹੀਂ ਵੇਚੇ ਕੋਈ ਪੈਸੇ ਬੜੇ ਬੜੇ ਲੱਗਦੇ ਨੇ ਉਸ ਜ਼ਮਾਨੇ ਬੜੇ ਭਾਈ ਇੱਕ ਹੋਰ ਤਾਰੀਖੀ ਗੱਲ ਆ ਬੜੇ ਭਾਈ ਨੇ ਅੱਜ ਤਾਈਂ ਕਿਸੇ ਦਾ ਕਬੂਤਰ ਨਹੀਂ ਫੜਿਆ ਕਿਸੇ ਦਾ ਆਪਣੇ ਖੁੱਡੇ 'ਚ ਨਹੀਂ ਵਾੜਿਆ ਮਿਕਸ ਨਹੀਂ ਕਰੇ ਆਪਣੇ ਡਾਏ ਬਸ ਹੂੰ ਆਪਣੇ ਇੱਕੋ ਬੱਚੇ ਜੋੜੇ ਦੇ ਬਣਾ ਡਾਏ ਕੇ ਅੱਛਾ ਇੱਕੋ ਨਸਲ ਰੱਖੀ ਸਾਰੀ ਇੱਕੋ ਨਸਲ ਰੱਖੀ ਵਾਹ ਕਿਸੇ ਨੂੰ ਜਿੱਤਣ ਨਹੀਂ ਦਿਆ ਹੈ ਬੜੇ ਭਾਈ ਨੇ ਕਿਸੇ ਸ਼ਿਕਾਰੀ ਨੂੰ ਪੂਰੇ ਪਿੰਡ 'ਚ ਨਹੀਂ ਜਿੱਤਣ ਦਿਆ ਅੱਛਾ ਤੇ ਇੱਕ ਰਾਣੇ ਨਮਾਨ ਤੋਂ ਹਰਿਆ ਰਾਣੇ ਨਮਾਨ ਤੋਂ ਰਿਹਾ ਨਹੀਂ ਮੇਰੇ ਮਾਮੇ ਜਾਰੀ ਨਹੀਂ ਤੋਂ ਰਾਣੇ ਹਰਾਇਆ। ਰਾਣੇ ਨਮਾਨ ਉਹ ਤਾਂ ਇੱਕੋ ਪਾਰਟੀ ਸੀ ਉਹ ਇੱਕੋ ਪਾਲ ਬੜਾ ਭਾਈ ਰਾਣੇ ਨਹੀਂ ਨਮਾਨ ਰਾਣੇ ਸਈਦ ਨੇ ਵੀ ਹਰਾਇਆ ਤੁਹਾਨੂੰ ਨਹੀਂ 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 ਕੋਈ ਨਹੀਂ ਉਹਨੂੰ ਤੇਰੇ ਨੇਲ ਮਾਰਿਆ ਹੈ ਜਿਹਨੇ ਉਹਦਾ ਬੜਾ ਲੰਮਾ ਹਰਾਇਆ ਬੜਾ ਭਾਈ ਨਮਾਨ ਤੋਂ ਕੱਲਾ ਕਬੂਤਰ ਨਹੀਂ ਹਰਿਆ ਕਰੀ ਦੌੜ ਵੀ ਹਰਿਆ ਗਰਾਊਂਡ ਆਹੋ ਲੇਕਿਨ ਮੇਰਾ ਉਸਤਾਦ ਹੈ ਦੌੜ ਕਿਵੇਂ ਉਸਤਾਦ ਹੈ ਰਾਣੇ ਨਮਾਨ ਦਾ ਰਾਣਾ ਨਮਾਨ ਤਾਂ ਭੱਜ ਹੀ ਨਹੀਂ ਹੁੰਦਾ ਰਾਣੇ ਨਮਾਨ ਕੋਲ ਤੂੰ ਕਿਵੇਂ ਹਾਰ ਗਿਆ ਬਈ ਇਹ ਗੱਲ ਕਿਤੇ ਹਿਸਾਬ 'ਚ ਨਹੀਂ ਆਉਂਦੀ ਬਾਦੇ ਵੀ ਹਾਰ ਜੇ ਤੋਂ ਨਹੀਂ 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 ਇਹ ਗੱਲ ਕਹਾਣੀ ਹੁਣ ਇਹ ਤਾਂ ਉਦੋਂ ਦੀ ਗੱਲਾਂ ਦੇਖ ਲੈ ਜਦੋਂ ਰਾਤ ਇਹ 30 ਬੈਠਣਾ ਸਾਲ ਪਹਿਲਾਂ ਦੀ ਗੱਲ ਆ ਇਹ ਤਾਂ ਬੜੀ ਪੁਰਾਣੀ ਗੱਲ ਲੰਬੀ ਆ ਰਾਤੀ ਇੰਜੋਏ ਕਰਨਾ ਯਾਰ ਤੂੰ ਜਿੰਨੇ ਮਰਜ਼ੀ ਸਾਲ ਪੁਰਾਣੀ ਗੱਲ ਕਹਿ ਲਾ ਰਾਣਾ ਨਮਾਨ ਭੱਜ ਨਹੀਂ ਸਕਦਾ ਸੀ ਮੈਂ ਮੇਰੀ ਗੱਲ ਸੁਣ ਲਓ ਉਹ ਰਾਣਾ ਨਮਾਨ ਭੱਜ ਲੈਂਦਾ ਹੁੰਦਾ ਸੀ ਤੇ ਭੱਜ ਬੜਾ ਭਾਈ ਵੀ ਲੈਂਦਾ ਪੈਰਾਂ ਦੇ ਪਿੱਛੇ ਤੋਂ ਹਰਿਆ ਐਵੇਂ ਘਾਟਾ ਵਾਧਾ ਹੋ ਗਿਆ ਘੱਟ ਵਾਦਾ ਐਵੇਂ ਜਿਹੜਾ ਹਾਂ, ਮੈਂ ਕਰਾਂ ਤੂੰ ਜਿਤਾਇਆ ਹੀ ਹੋਣਾ ਇਹਨੂੰ ਨਹੀਂ, ਨਹੀਂ, ਇਹਦੀ ਪ੍ਰੈਕਟਿਸ ਨਹੀਂ ਹੈ ਇਹ ਕਿਹੜਾ ਕਦੇ ਦੌੜਿਆ ਸੀ ਆਪਾਂ ਤੇ ਖੇਲਦੇ ਖੁੱਲਦੇ ਸੀ ਆਪੇ ਹਾਂ ਇਹਦੀ ਦੌੜ ਦੀ ਪ੍ਰੈਕਟਿਸ ਨਹੀਂ ਸੀ ਐਵੇਂ ਤੇ ਇਹਨੇ ਰਾਜੀ ਹੈ ਜਿਵੇਂ ਹੁਣ ਆਪਾਂ ਵਿਹਲੇ ਬੈਠੇ ਟਾਈਮ ਗੁਜ਼ਾਰ ਰਹੇ ਆ ਬਸ ਉੱਠ ਕੇ ਜਿਵੇਂ ਲੱਗੀ ਸ਼ਰਤ ਵੀ ਮਰੁੰਡਾ ਲੱਗ ਗਿਆ ਚੱਲ ਦੌੜੀਏ ਹਾਂ 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 ਤੇ ਬਸ ਲਓ ਜੀ ਸਾਡੇ ਬਹੁਤ ਸਾਰੇ ਪਰਦੇਸੀ ਪੁੱਤਰ ਇਦਾਂ ਦੇ ਹੈਗੇ ਆ ਜਦੋਂ ਵੀਡੀਓ ਦੇਖਦੇ ਆ ਨਾ ਤੇ ਇਵੇਂ ਦੀ ਮਹਿਫਲ ਲੱਗੀ ਹੋਈ ਹੋਵੇ ਤੇ ਉਹਨਾਂ ਨੂੰ ਚਾਅ ਵੀ ਬੜਾ ਚੜ੍ਹਦਾ ਤੇ ਗੱਲ ਕਰਦੇ ਆ ਵੀ ਯਾਰ ਵੀ ਤੁਹਾਡੇ ਪਿੰਡਾਂ ਦੇ ਵਿੱਚ ਹਲੇ ਵੀ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਇਦਾਂ ਲੋਕ ਬਹਿੰਦੇ ਆ ਇਕੱਠੇ ਹੋ ਕੇ ਇਹ ਯਕੀਨ ਕਰੋ ਇਹ ਕੰਮ ਖਤਮ ਹੋ ਗਿਆ ਮੁੱਕ ਗਿਆ ਹੋਇਆ ਆ ਤੇ ਜਿਹੜੇ ਸਾਨੂੰ ਵੀਰਾਂ ਦੇ ਕਮੈਂਟ ਆਉਂਦੇ ਆ ਚੜ੍ਹਦੇ ਪੰਜਾਬ ਤੋਂ ਜਿਹੜੇ ਕਹਿੰਦੇ ਉਹ ਕਹਿੰਦੇ ਉੱਥੇ ਇਦਾਂ ਨਹੀਂ ਹੈਗਾ ਰਾਤੀ 7-8 ਵਜੇ ਬੰਦਾ ਕਹਿੰਦੇ ਕੋਈ ਨਹੀਂ ਬਾਜ਼ਾਰਾਂ 'ਚ ਲੱਭਦਾ ਹੈਗਾ ਨਾ ਇਦਾਂ ਕੋਈ ਬਹਿੰਦੇ ਆ ਲੇਕਿਨ ਇਹ ਸਾਡੀ ਖੁਸ਼ਕਿਸਮਤੀ ਆ ਵੀ ਸਾਡੇ ਪੰਜਾਬ ਦੇ ਵਿੱਚ ਹਲੇ ਵੀ ਇਦਾਂ ਦੀਆਂ ਮਹਿਫਲਾਂ ਇਹ ਹਰ ਦੂਜੇ ਚੌਥੇ ਘਰ
ਲੱਗੀ ਹੋਈ ਆ ਕਿਉਂ ਜੀ ਬਿਲਕੁਲ ਦੂਜੇ ਚੌਥੇ ਘਰ ਆ ਦੇਖੋ ਹੁੱਕਾ ਪਿਆ ਤੇ ਚੱਲ ਰਿਹਾ। ਮੈਂ ਕਹਿ ਰਿਹਾ ਹੁੱਕਾ ਤਾਂ ਉਂਝ ਹੀ ਇੱਕ ਪਰੇ ਆ ਨਾ। ਹਾਂ ਜੀ 4 ਭਾਈ ਬੈਠੇ ਆ ਆਪਣੇ ਸਾਰੇ ਦਿਨ ਦੇ ਦੁੱਖ ਤਕਲੀਫ ਆਪਣੀ ਵੰਡਦੇ ਆ ਇੱਕ ਦੂਜੇ ਨਾਲ ਸਾਥ ਕਰਦੇ ਆ ਇਹ ਐਸੀ ਗੱਲ ਨਹੀਂ ਹੈ। ਅਲਹਮਦੁਲਿਲਾ ਸਾਡੇ ਪਿੰਡ ਦੇ ਚਰਮੇ ਸ਼ਾਹ ਚ ਹਰ ਬੰਦੇ ਦੀ ਇੱਜ਼ਤ ਕਰਦੇ ਆ ਇੱਕ ਦੂਜੇ ਦੀ ਭਾਈਚਾਰਾ ਆ ਰਲ ਬਹਿੰਦੇ ਆ। ਤੇ ਤਿੰਨ ਇੱਥੇ ਬਰਾਦਰੀਆਂ ਹੈ ਜਾਂ ਰਤੌਰੀਆਂ ਹੈ ਜਾਂ ਸੌਂਤਲੀ ਵਾਲੇ ਜਾਂ ਸੰਦੋਖੀ ਵਾਲੇ ਸਾਰੇ ਇਸ ਤਰ੍ਹਾਂ ਦੇ ਇੱਕ ਦੂਸਰੇ ਨਾਲ ਭਾਈ ਭਾਈ ਬਣੇ ਹੋਏ ਆ। ਹਾਂ ਨਹੀਂ ਆ ਜਿਹੜਾ ਇਕੱਠਾ ਹੋ ਕੇ ਬਹਿਣਾ ਨਾ ਜੀ ਹੁਣ ਰਾਤ ਦੇ ਇਸ ਵੇਲੇ 10 ਵੱਜ ਗਏ ਆ। ਹਾਂਜੀ ਲਓ ਜੀ ਚਾਹ ਵੀ ਧਰ ਲਈ ਆ ਮੁੰਡੇ ਨੇ। ਢੋਲ ਵੀ ਵੱਜ ਰਿਹਾ ਕਿਸੇ ਦਾ ਵੀ ਨੰਬਰਦਾਰ ਜੀ ਮੁਹੱਬਤ ਨਾਲ ਹੀ ਬੈਠੇ ਜਾਂਦਾ ਹਾਂ ਇਹ ਯਾਰ ਵਾਂਡੀ ਨਹੀਂ ਹੈ ਨਾਲ ਹੀ ਬੈਠੇ ਜਾਂਦਾ ਰਾਣਾ ਸਾਹਿਬ ਇਹ ਕੰਮ ਜਿਹੜਾ ਨਾ ਇਹ ਖਤਮ ਹੋ ਗਿਆ ਹਾਂ ਇਹ ਨਹੀਂ ਲੱਭਦਾ। ਲੇਕਿਨ ਆਪਣੇ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਬਹੁਤ ਸਾਰੀ ਜਗ੍ਹਾ ਹੈਗੀਆਂ ਵੀ ਜਿੱਥੇ ਲੋਕ ਇਕੱਠੇ ਹੋ ਕੇ ਰਾਤ ਨੂੰ ਬਹਿੰਦੇ ਆ ਤੇ ਗੱਪ ਛਪ ਰਾਤ ਦੇ ਇੱਥੋਂ ਡੇਲੀ ਆਪਾਂ ਕਿੰਨੇ ਵਜੇ ਉੱਠਦੇ ਆ? ਤਕਰੀਬਨ ਉੱਠਦੇ ਆ 11-12 ਵਜੇ 12 ਵਜੇ ਤਾਂ ਤੁਸੀਂ ਉੱਠ ਜਾਂਦੇ ਨਾ। ਉਸ ਤੋਂ ਬਾਅਦ ਜੇਜੂ ਆ ਜਾਂਦਾ ਕਿਉਂ ਜੀ? ਜੇਜੂ ਆ ਜਾਂਦਾ ਇਸੇ ਤਰ੍ਹਾਂ ਆ ਹੈ ਤੇ ਤੁਸੀਂ ਬੈਠੇ ਰਹਿੰਦੇ ਆ ਮੈਂ ਬੰਦੇ ਨੂੰ ਰਿਲੈਕਸ ਕਰਦੀ ਆ ਆ ਜਿਹੜੀ ਮਹਿਫਲ ਹੈ ਨਾ ਦੋਸਤਾਂ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰ ਦਿੰਦੀ ਆ ਸਾਰੇ ਦਿਨ ਦੀ ਥਕਾਵਟ ਜਿਹੜੀ ਦੂਰ ਕਰ ਦਿੰਦੀ ਆ ਆਪਣੇ। ਦੇਖੋ ਜੀ ਬਿਮਾਰੀਆਂ ਜਿਹੜੀਆਂ ਨਾ ਕਹਿੰਦੇ ਆ ਜੇ ਬੰਦਾ ਬਿਮਾਰ ਵੀ ਪਿਆ ਹੋਵੇ ਨਾ ਤੁਸੀਂ ਉਹਦੇ ਨਾਲ ਕਮਿਊਨੀਕੇਟ ਕਰੋ ਨਾ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਓ ਜਾ ਕੇ ਉਹ ਬੰਦਾ ਦੁਬਾਰਾ ਤੋਂ ਜੀ ਜਾਂਦਾ। ਦੁਬਾਰਾ ਜੀ ਬਿਲਕੁਲ ਐਸੇ ਹੀ ਆ ਦੁਬਾਰਾ ਤੋਂ ਤਕੜਾ ਹੋ ਜਾਂਦਾ ਬੰਦਾ। ਸਹੀ ਗੱਲ ਨਾਲੇ ਫਿਰ ਬਚਪਨੇ ਦੇ ਜਿਹੜੇ ਦੋਸਤ ਆ ਨਾ ਤੁਹਾਡੇ ਹਾਂ ਉਹ ਫਿਰ ਬਹੁਤ ਸਾਰਾ ਅਰਸਾ ਗੁਜ਼ਰਿਆ ਹੁੰਦਾ ਉਹਦੇ ਨਾਲ ਉਹਨਾਂ ਨਾਲ ਖੁੱਲ ਹੁੰਦੀ ਤੁਹਾਡੀ ਬੜੀ ਚੀਜ਼ਾਂ ਦੀ। ਨਹੀਂ ਇਹ ਬੜੇ ਭਾਈ ਨਾਲ ਤੁਹਾਡਾ ਕਿਹੜਾ ਬਚਪਨ ਦਾ ਸਾਡਾ ਤੇ ਬਚਪਨ ਸ਼ੁਰੂ ਹੀ ਉੱਥੋਂ ਹੋਇਆ। ਹਾਂ ਹਾਂ ਵੀ ਇਹਨੇ ਬੜਾ ਭਾਈ ਇੱਕ ਨਿਆ ਬੜਾ ਭਾਈ ਤੂੰ ਕੋ ਬੋਲ ਨਹੀਂ ਰਿਹਾ ਕੋਈ ਗੱਲ ਨਹੀਂ ਸੁਣਾ ਰਿਹਾ ਤੂੰ ਸਾਡੇ ਕੈਮਰੇ ਚ ਅੱਜ ਮਜ਼ੇਦਾਰ ਸੀ ਨਾ ਕਬੂਤਰ ਰੱਖ ਲੈ ਸ਼ੌਕ ਲਾ ਕੇ ਕਰਨੀ ਸੀ। ਉੱਥੇ ਮਹਿਫਲ ਹੁੰਦੀ ਸੀ ਉੱਥੇ ਮਹਿਫਲ ਹੁੰਦੀ ਸੀ ਸਾਰਾ ਸ਼ਿਕਾਰ ਹੁੰਦਾ ਸੀ ਇਕੱਠ ਹੁੰਦਾ ਸੀ ਗਰਮੀ ਸਰਦੀ ਗਰਮੀ ਸਰਦੀ ਰੋਟੀ ਮਿਲਦੀ ਸੀ ਚਾਹ ਮਿਲਦੀ ਸੀ ਤੇ ਲੋ ਮੱਖਣ ਨਾਲ ਰੋਟੀ ਉਸ ਜ਼ਮਾਨੇ 'ਚ ਮਿਲਦੀ ਸੀ ਸ਼ੱਕਰ ਮੱਖਣ ਨਾਲ। ਅੱਛਾ ਹਾਂ ਵਾਹ ਜੀ। ਚਾਹੇ ਮਰਜ਼ੀ ਨਾਲ ਜਿੰਨੀ ਵਾਰੀ ਮਰਜ਼ੀ। ਦੂਜਾ ਸ਼ਿਕਾਰ ਵੀ ਕਰਿਆ? ਹਾਂ ਸ਼ਿਕਾਰ ਆ ਜਿਹੜਾ ਤੇਰਾ ਸ਼ਿਕਾਰ ਬੜਾ ਕਰਿਆ ਬੜੇ ਭਾਈ ਦਾ 16 ਵਾਲਾ ਯਾਰ ਇਹ ਤਾਂ ਨਾ ਬੜੇ ਭਾਈ ਦੀ ਸਾਡੇ ਨਾਲ ਮੁਹੱਬਤ ਆ ਅਸੀਂ ਉਸ ਮੁਹੱਲੇ 'ਚ ਰਹਿੰਦੇ ਸੀ ਇਕੱਠੇ। ਹੁਣ ਦੇਖ ਲਾ ਅਸੀਂ ਇੱਧਰ ਆ ਗਏ ਬੜਾ ਭਾਈ ਦੇਖ ਲੈ ਸਾਡੇ ਮੁਹੱਬਤ ਦੀ ਵਜ੍ਹਾ ਤੋਂ ਵਿਚਾਰਾ ਇਹ ਸਾਡੇ ਕੋਲ ਆ ਜਾਂਦਾ ਆ ਇੱਥੇ ਉਹਨੇ ਇੰਨੀ ਦੂਰੋਂ ਸਿਆਲਿਆਂ 'ਚ ਫਿਰ ਵੀ 11 ਵਜੇ ਤੱਕ 12 ਵਜੇ ਤੱਕ ਸਾਨੂੰ ਖੁਸ਼ ਕਰਕੇ ਜਾਂਦਾ ਆਪਣੀ ਗੱਲਾਂ ਨਾਲ। ਦੇਖੋ ਜੀ ਇਹ ਬੜੀ ਮੁਹੱਬਤ ਦੀ ਗੱਲ ਆ ਮੈਂ ਪਿਆਰ ਆ ਇਹਨੂੰ ਸਾਡੇ ਨਾਲ। ਗੱਲ ਇਹ ਆ ਮੁਹੱਬਤ ਵਾਲੀ ਗੱਲ ਯਾਰਾਨੇ ਵਾਲੀ ਗੱਲ ਤਾਂ ਇਹ ਹੈਗੀ ਆ ਵੀ ਦੇਖੋ ਤੁਸੀਂ ਵੀ ਐਸ ਰਾਣਾ ਅਰਫਾਨ ਸਾਹਿਬ ਆ ਐਡਵੋਕੇਟ ਬਾਹਰ ਵੀ ਰਹੇ ਆ ਇੰਗਲੈਂਡ ਰਹਿ ਕੇ ਆਏ ਹੈ ਸੈਰਾਂ ਕੀਤੀਆਂ ਮੁਲਕ ਫਿਰੇ ਤੇ ਫਿਰ ਇਹਨਾਂ ਦੀ ਯਾਰੀ ਬੜੇ ਭਾਈ ਦੇ ਨਾਲ ਆ ਤੇ ਫਿਰ ਬੜੇ ਭਾਈ ਦੇ ਵਿੱਚ ਕੋਈ ਗਲਤ ਹੈ। ਅਸੀਂ ਯੂਬ ਕੋਲ ਵੀ ਬਹਿੰਦੇ ਆ ਤੇ ਬੜੀ ਬੜੀ ਦੂਰ ਬੈਠਿਆ ਰਾਣਾ ਰਫਾਨ ਵੀ ਆ ਕੇ ਬਹਿੰਦਾ ਹੈ ਨਮਾਨ ਵੀ ਇਹ ਕਹਿੰਦੇ ਅਸੀਂ ਬੜੀ ਦੂਰੋਂ ਆਏ ਆ ਉੱਠ ਕੇ। ਅਸੀਂ ਤਾਂ ਅਲੀਮ ਲੰਬੜਦਾਰ ਦੇ ਡੇਰੇ 'ਚ ਹੀ ਬਹਿੰਦੇ ਰਹੇ ਆ ਮਹਿਫਲ ਉੱਥੇ ਵੀ ਕੀਤੀ ਬਾਸਲੀ ਕੋਲ ਵੀ ਜਾਂਦੇ ਰਹੇ ਮਕਬੂਲ ਲੰਬੜਦਾਰ ਦਾ ਡੇਰਾ ਬੜੇ ਪਾਤੇ ਕਜਵਾਣੀ ਦੇ ਕੋਲ ਉੱਥੇ ਵੀ ਅਸੀਂ ਮਹਿਫਲ ਕਰਦੇ ਰਹੇ। ਅੱਛਾ ਸਾਡੇ ਡੇਰੇ ਹਾਂ ਸਰਦੀ 'ਚ ਵੀ ਜਾਂਦੇ ਰਹੇ ਪੈਦਲ। ਹਾਂ ਇਹ ਬੰਦੇ ਹੁਣ ਥੱਕ ਜਾਂਦੇ ਇੱਥੋਂ ਨੇੜੋਂ ਆਉਣ ਲੱਗਿਆ। ਵਾਹ ਬਈ ਵਾਹ ਲੈ ਵੀ ਰਾਣਾ ਨਮਾਨ ਬੜੇ ਭਾਈ ਨੇ ਤਾਂ ਗੱਲ ਟੱਪਦੀ ਇੱਥੋਂ ਆ ਕੇ ਹਾਂ ਤੁਸੀਂ ਬੜੇ ਤੀੜੇ ਬੈਠੇ ਆ। ਨਹੀਂ ਉਹ ਤਾਂ ਬੜਾ ਭਾਈ ਮਕਸਦ ਜ਼ਿੰਦਾ ਦਿਲ ਬੰਦਾ ਆ ਹਾਂ ਇਹਨੂੰ ਇਸ ਗੱਲ ਨਾਲ ਨਹੀਂ ਹੈ ਮਗਰ ਗਰਮੀ ਹੋਵੇ ਜਾਂ ਪੋਹ ਦੇ ਦਿਨ ਹੋਣ ਜਾਂ ਜੂਨ ਮਈ ਦੇ ਦਿਨ ਹੋਣ ਜਦੋਂ ਤੁਸੀਂ ਉੱਥੇ ਜਾਂਦੇ ਸੀਗੇ ਸਾਡੇ ਵਾਲੇ ਮਰੱਬੇ ਇੰਨੀ ਦੂਰ ਤੇ ਤੁਸੀਂ ਵਾਪਸ ਕਦੋਂ ਆਉਂਦੇ ਹੋਣੇ 3 ਕਿਲੋਮੀਟਰ ਚੱਲ ਕੇ ਜਾਣਾ? ਹਾਂ 1:30 ਵਜੇ ਉੱਠਣਾ ਸੀ ਉੱਥੋਂ। ਅੱਛਾ ਬਸ ਦਾਨਾ ਘਰ ਆਂਦੇ ਨੂੰ ਹੋ ਜਾਂਦੀ ਹਾਂ ਬੜਾ ਲੰਮਾ ਬਹਿਣਾ। ਹਾਂ ਹੋਰ ਲੈਂਡ ਤੇ ਲੈਂਟਨ ਤੇ ਤਾਜ ਖੇਲਣੀ। ਅੱਛਾ ਹਾਂ ਮੈਂ ਕਹ ਰਿਹਾ ਬਾਈ ਤੂੰ ਪੁੱਠਾ ਕੰਮ ਕੋਈ ਵੀ ਨਹੀਂ ਛੱਡਿਆ ਜ਼ਿੰਦਗੀ ਬਹਿਣ ਚ ਲੰਘਾਤੀ। ਨਾ ਦਿਨੇ ਆਪਣਾ ਪੱਠਾ ਪਾੜਾ ਕਰਦੇ ਸੀ ਇਹ ਰਾਤ ਦੀ ਮਹਿਫਲਾਂ ਹੁੰਦੀਆਂ ਰਾਤ ਦੀ ਦਿਨ ਅੱਛਾ ਉਹ ਸਾਰੀ ਦੁਨੀਆ ਹੀ ਲੈਂਦੀ। ਨਹੀਂ ਫਿਰ ਜਦੋਂ ਪੱਠੇ ਵੱਢਣੇ ਰਾਤ ਨੂੰ ਆ ਕੇ ਸੋਣਾ ਨਹੀਂ ਸਿੱਧੇ ਪੱਠੇ ਵੱਢਣੇ ਹਾਂ ਤਾਂ ਚਲਿਆ ਵੀ ਜਾਣਾ ਪੱਠੇ ਨੂੰ ਘੰਟਾ ਤੋਂ ਸੌਂ ਵੀ ਲੈਣਾ ਜੇ ਆ ਕੇ ਉਹ ਟਾਈਮ ਹੋਇਆ। ਅੱਛਾ ਨਹੀਂ ਉੱਥੇ ਪੱਠੇ ਬਣਾ ਕੇ ਫਿਰ ਸੌਣਾ ਦਿਨੇ ਆ ਕੇ ਰਾਤੀ ਨੂੰ ਫਿਰਨਾ। ਵਾਹ ਤੇ ਪੰਮੇ ਕੋਲ ਬੜਾ 2-3 ਸਾਲ ਬੈਠੇ ਸਫ਼ਰ ਕਰਕੇ ਪੈਦਲ ਜਾ ਕੇ। ਹਾਂ ਅੱਛਾ ਮੇਰੇ ਚਾਚੇ ਪੰਮੇ ਹੋਰਾਂ ਕੋਲ ਹਾਂ ਸਹੀ ਵਾਹ ਬਈ ਵਾਹ ਨਹੀਂ ਗੱਲ ਤਾਂ ਵੇ ਜੂਵੇ ਗੱਲਾਂ ਦੋ ਹੀ ਸੀ ਤੇ ਪੱਠੇ ਤੇ ਬਹਿਣਾ ਹੈ
ਗੱਲਾਂ ਦੋ ਹੀ ਹੁੰਦੀਆਂ ਸੀ ਆਪਣੇ ਕੋਲ, ਜਾਂ ਪੱਠੇ ਤੇ ਜਾਂ ਬਹਿਣਾ। ਅੱਛਾ ਉਦੋਂ ਇੰਨੀ ਮਾਰਾ ਮਾਰੀ ਵੀ ਨਹੀਂ ਸੀ ਨਾ, ਮਹਿੰਗਾਈ ਕੋਈ ਨਹੀਂ ਸੀ। ਮਹਿੰਗਾਈ ਕੋਈ ਨਹੀਂ ਸੀ ਨਾ ਇੰਨੀ ਟੈਨਸ਼ਨ ਸੀ ਬੰਦਿਆਂ ਨੂੰ, ਅੱਛਾ ਟਾਈਮ ਸੀ ਬੰਦਿਆਂ ਕੋਲ ਬੈਠਣ ਦਾ ਬੜਾ। ਹਾਂ ਹਾਂ ਰਕਬੇ ਖੁੱਲੇ ਸੀ, ਰਕਬੇ ਖੁੱਲੇ ਸੀ, ਬਹਿਣਾ ਖੁੱਲੇ ਰਕਬੇ ਸੀ, ਇਨਕਮ ਹੈ ਸੀ, ਘਰ ਦਾ ਸਿਸਟਮ ਚੱਲਦਾ ਰਹਿੰਦਾ ਸੀ। ਮੈਂ ਬੈਠਣਾ ਹੁਣ ਵਾਲਾ ਹੀ ਜਿਹੜੀ ਹੁਣ ਪਈ ਆ ਨਾ ਭਾਜੜ ਜੀ, ਇਹ ਨਹੀਂ ਸੀਗੀ। ਸਹੀ ਗੱਲ ਆ ਤਾਂ ਗੱਲ ਸੱਚੀ। ਅੱਛਾ ਬੜਾ ਭਾਈ ਯਾਰ ਇੱਕ ਗੱਲ ਤਾਂ ਦੱਸ ਹਾਂ ਵੀ ਆ ਹੁਣ ਇੱਥੇ ਨਮਾਨ ਵੀ, ਹਾਂ ਅਰਫਾਨ ਵੀ, ਹਾਂ ਰਾਣਾ ਜੂਬ ਵੀ, ਹਾਂ ਅਰਫਾਨ, ਵਿਸ਼ਾਨ, ਮੈਂ ਵੀ, ਹਾਂ। ਤੇ ਮੈਂ ਦੇਖਦਾ ਵੀ ਸਾਰਾ ਪਿੰਡ ਹੀ ਤੈਨੂੰ ਬੜਾ ਭਾਈ ਕਹਿੰਦਾ। ਚਲੋ ਇਹ ਤਾਂ ਛੋਟੇ ਜਿਹੇ ਕਈ ਵੀ ਜਾਂਦੇ ਆ। ਹੁਣ ਆ ਦੇਖੇ ਨਾ ਹਾਂ ਵੀ ਉਹ ਜੀ ਤੂੰ ਬੜਾ ਭਾਈ ਉਹ ਤਾਂ ਨਹੀਂ ਨਾ ਹੈ, ਚਲੋ ਇਹ ਲਫ਼ਜ਼ ਬੁਰਾ ਵੀ ਨਹੀਂ ਹੈ। ਕਿੱਥੋਂ ਨਾਮ ਪਿਆ ਸੀਗਾ? ਬਸ ਐਵੇਂ ਨਿਆਣੇ ਨੇ ਤਰਾਮਨ ਕਹਿੰਦੇ, ਤਰਾਮਨ ਇਹ ਅੱਛਾ। ਤਰਾਮਨ ਪਿਆਰ ਤੋਂ। ਅੱਛਾ ਨਹੀਂ ਸਹੀ ਆ। ਇੱਕ ਵੱਡੀ ਦਾੜੀ ਵਾਲਾ ਬਜ਼ੁਰਗ ਆ ਗਿਆ, ਹਾਂ ਉਹਨੇ ਕੁੰਡਾ ਖੜਕਾਇਆ, ਮੈਂ ਨਿਕਲਿਆ ਬਾਹਰ। ਉਹਨੇ ਕਿਹਾ ਜੀ ਬੜਾ ਭਾਈ ਉਰਾਂ ਗੱਲ ਸੁਣ ਸਾਡੀ। ਹੁਣ ਮੈਂ ਉਹਦੇ ਵੱਲ ਦੇਖੋ, ਮੇਰੇ ਵੱਲ ਦੇਖੋ, ਇਹ ਬੜਾ ਵਧੀਆ ਵੀ ਬੜਾ ਭਾਈ ਤੂੰ ਆ, ਮੈਂ ਕਿੱਥੋਂ ਬਣ ਗਿਆ। ਲੈ ਵੀ ਰਾਣਾ ਜੂਬ ਗੱਲ ਬੋਲਦਾ ਤੇ ਬੜਾ ਯਾਰ ਇਹ ਗੱਲ ਸੁਣੋ, ਇਹ ਗॉड ਗਿਫਟਡ ਚੀਜ਼ਾਂ ਅੱਲਾਹ ਪਾਕ ਦੀ ਨਾ, ਵੀ ਜਿਹਨੂੰ ਇੱਜ਼ਤ ਦੇਣੀ ਆ। ਬੜਾ ਭਾਈ ਆਮ ਜਿਹਾ ਲਫ਼ਜ਼ ਤੇ ਨਹੀਂ ਆ ਬੜਾ ਭਾਈ। ਨਹੀਂ ਬੜਾ ਭਾਈ ਤਾਂ ਇਹ ਹੁਣ ਬਜ਼ੁਰਗਾਂ ਦਾ ਵੀ ਬੜਾ ਭਾਈ ਆ, ਆਪਣੇ ਤੋਂ ਬੜਿਆਂ ਦਾ ਵੀ ਹੈਂ। ਇਹਨੇ ਸਾਰੇ ਪਿੰਡ ਦਾ ਹੀ ਬੜਾ ਭਾਈ ਆ। ਛੋਟੇ ਵੱਡਿਆਂ ਦਾ ਸਾਰਾ, ਜਿੰਨੇ ਕੋਈ ਛੋਟਾ ਵੀ ਆ ਤਾਂ ਵੀ ਵੱਡਾ ਭਾਈ ਆ, ਵੱਡਾ ਆ ਗਿਆ ਤਾਂ ਵੀ ਵੱਡਾ ਭਾਈ ਆ, ਮਤਲਬ ਸਾਰਿਆਂ ਦਾ ਵੱਡਾ ਭਾਈ ਆ ਇਹ। ਸਹੀ ਸਹੀ ਹੋ ਤੇ ਇਹਦੇ ਪਿਆਰ ਨਾਲ ਇਹਨੂੰ ਗੱਲ ਯਾਦ ਪਿਆਰ ਕਰੋ। ਦੀ ਹਾਂ, ਗੱਲ ਮੁਹੱਬਤ ਦੀ। ਮੁਹੱਬਤ ਬੜੇ ਭਾਈ ਦੀ ਯਾਰ ਇਹ ਖਲਾਕ ਆ, ਸਿਆਣਾ ਬੰਦਾ, ਸਿਆਣਾ ਬੰਦਾ ਬਹੁਤ ਹੈ। ਬੱਚਿਆਂ ਨਾਲ ਅਕਲ ਵਾਲੀ ਗੱਲਾਂ ਬੜੇ ਭਾਈ ਕੋਲ ਆ। ਕੁਆਲਿਟੀ ਵਾਲਾ ਬੰਦਾ। ਚਲੋ ਜੀ ਬਹਰਹਾਲ ਹੁਣ ਜਿਹੜਾ ਆ ਚਾਹ ਸਾਡੀ ਪੱਕਣਾ ਸ਼ੁਰੂ ਹੋ ਗਈ। ਕੀ ਬਾਤ ਹੈ ਭਾਈ। ਇੱਥੇ ਉਂਜੀ ਤੇ ਨਿੱਟਾ ਖੜੀ ਕਰਕੇ ਚੁੱਲ੍ਹਾ ਬਣਾ ਲੈਣਾ ਸੀ। ਇਹ ਜੀ ਬਸ ਆਪ ਨਹੀਂ ਖੜੇ ਕਰਦੇ, ਹੱਥ ਨਾਲ ਆ ਦੇਖੋ ਨਾ, ਸਕੂਨ ਨਾਲ ਬਣ ਰਹੀ ਆ, ਮਜ਼ਾ ਆਂਦਾ, ਨਾਲ ਗੱਪਸ਼ਪ ਹੋਈ ਰੱਖਦੀ ਆ। ਚੁੱਲ੍ਹਾ ਨਾਲ ਹੀ ਆ, ਫਿਰ ਚੁੱਲ੍ਹੇ ਤੇ ਤਾਂ ਨਹੀਂ ਬਣਾਈ ਦੀ ਆ। ਚਲੋ ਇੱਥੇ ਯਾਰਾਂ ਬੇਲੀਆਂ 'ਚ ਬਹਿ ਕੇ, ਬਜ਼ੁਰਗਾਂ 'ਚ ਬਹਿ ਕੇ ਇਹਨਾਂ ਦੀ ਗੱਲਾਂ ਸੁਣੀ ਦੀਆਂ। ਸਿਆਣੇ ਬੰਦੇ ਆ, ਕੋਈ ਗੱਲ ਐਸੀ ਹੁੰਦੀ ਆ ਜਿਹੜੀ ਨਸੀਹਤ ਵਾਸਤੇ ਸਾਨੂੰ ਕੰਮ ਦੇਊਗੀ, ਇਹਨਾਂ ਦੀ ਗੱਲਾਂ ਸੁਣੀ ਦੀਆਂ ਬਜ਼ੁਰਗਾਂ ਦੀ। ਆਹੋ ਜੀ ਕੱਲ ਨੂੰ ਇਹ ਵੀ ਕਿਹਾ ਕਰੂਗਾ, ਸਿਆਣੇ ਕਹਿੰਦੇ। ਸਿਆਣਿਆਂ ਨੇ ਬੈਠਿਆ ਨਾ ਹੈ। ਅੱਛਾ ਤੁਸੀਂ ਇਹ ਬੈਠੇ ਆ ਸਾਰੇ ਇੱਕੋ ਕੰਪਨੀ ਦੇ ਬੰਦੇ ਆ। ਆ ਜਿਹੜੀ ਰਾਣਾ ਅਰਸਲਾਨ ਨੇ ਆਹ ਬੜਾ ਸੋਹਣਾ ਕੰਮ ਕੀਤਾ, ਲੋ ਬਿਜਲੀ ਚਲੀ ਗਈ, ਐਂਬੂਲੈਂਸ ਵਾਲਾ। ਇਹ ਕਦੋਂ ਚਾਲੂ ਹੋਣੀ ਆ? ਇਹ ਕੀ ਕਹਿ ਰਹੇ ਆ, ਕੋਈ ਪਤਾ? ਇਹ ਜੀ 2-3 ਦਿਨਾਂ ਚ 25 ਤਰੀਕ ਨੂੰ ਇਨਸ਼ਾਅੱਲਾ ਨਾ ਚਾਲੂ ਕਰ ਦਾਂ। ਨਹੀਂ ਬੜਾ ਸੋਹਣਾ ਕੰਮ ਹੈ। ਨਹੀਂ ਬੜਾ ਬਿਹਤਰੀਨ ਕੰਮ ਆ ਜੀ। ਬਹੁਤ ਇਹ ਸਾਡੇ ਪਿੰਡ ਵਾਸਤੇ ਤੇ ਜੀ ਬਹੁਤ ਚੰਗਾ ਕੰਮ ਕਰਿਆ ਨੇ ਰਾਣੇ ਰਸਲਾਨ ਨੇ। ਦੇਖੋ ਜੀ ਇਹਦੀ ਜ਼ਰੂਰਤ ਵੀ ਆ, ਕਿਉਂਕਿ ਸਾਡੇ ਕੋਲ ਹਸਪਤਾਲ ਕੋਈ ਨਹੀਂ ਹੈ, ਡਿਸਪੈਂਸਰੀ ਵੱਡਾ ਕੋਈ ਡਾਕਟਰ ਕੋਈ ਨਹੀਂ ਹੈ। ਐਮਰਜੈਂਸੀ ਵਾਸਤੇ ਰਾਤ ਨੂੰ ਵਿਚਾਰਾ ਗਰੀਬ ਬੰਦਾ ਵੀ ਇਹਨੂੰ ਜਿਹੜਾ ਮਰਜ਼ੀ ਬੰਦਾ ਲੈ ਸਕਦਾ ਆ, ਕੋਈ ਪਰੇਸ਼ਾਨੀ ਨਹੀਂ। ਇਹਦਾ ਕਿਰਾਇਆ ਕਰੂਆ ਕਿੰਨਾ ਪਤਾ ਹੈ? ਕੋਈ ਰੱਖੂਗੇ ਕਿ ਹਾਲੇ ਉਹ ਕਰਨੀਆਂ ਚੀਜ਼ਾਂ ਤੈਅ ਇੱਕ ਦੋ ਦਿਨਾਂ 'ਚ ਹੋ ਜਾਣੀਆਂ। ਕਿਰਾਇਆ ਕਰੂਆ ਕੋਈ ਨਹੀਂ ਹੋਣਾ ਹੈਗਾ। ਕਿਰਾਇਆ ਕੋਈ ਨਹੀਂ ਹੋਣਾ। ਕਿਰਾਇਆ ਸ਼ਰਾਬ ਤੇਲ ਸ਼ੇਲ ਹੀ ਤੇਲ ਆਪਣਾ। ਸ਼ੇਲ ਵਾਲੀ ਗੱਲ ਆ। ਮੇਰਾ ਖਿਆਲ ਵੀ ਤੇਲ ਸ਼ੋਲ ਬੰਦਾ ਆਪਣਾ ਲੰਬੜਦਾਰ ਸਾਹਿਬ ਇਹਦੀ ਇੱਕ ਸਹੂਲਤ ਇਹ ਹੋ ਗਈ ਆ ਕਿ ਇੱਕ ਦੋਸਤ ਆਇਆ, ਉਹਨਾਂ ਨੂੰ ਮਸਲਾ ਬਣ ਗਿਆ ਰਾਤ ਦਾ। ਅਕਸਰ ਹੈ ਅਵੇਲੇਬਲ। ਉਹਨਾਂ ਨੇ ਗੱਡੀ ਕਰਵਾਈ ਰਾਤ ਦੀ ਸਮੁੰਦਰੀ ਦਾ, ਉਹਨਾਂ ਨੇ ਡਰਾਈਵਰ ਨੇ ਮੰਗਿਆ 5000 ਰੁਪਏ। ਤੇ ਹੁਣ ਉਹ ਬੰਦਿਆਂ ਨੂੰ ਕਿੰਨਾ ਸੁੱਖ ਹੋਣਾ ਆ ਜਿਸ ਬੰਦੇ ਨੇ 1000 ਦਾ ਤੇਲ ਪਵਾ ਕੇ ਆਪਣਾ ਲੈ ਜਾਣਾ ਆ। ਇਹ ਬੜੀ ਗੱਲ ਆ। ਇਹ ਕਿੰਨਾ ਵੱਡਾ ਅਹਿਸਾਸ ਉਹਨੇ ਕਰਿਆ ਪਿੰਡ ਵਾਸਤੇ, ਤੇ ਅੱਲਾਹ ਪਾਕ ਉਹਨਾਂ ਨੂੰ ਅਜਰ ਦੇਵੇ। ਹਾਂਜੀ ਉਹਨੇ ਲੋਕਾਂ ਦਾ ਫਾਇਦਾ ਸੋਚਿਆ ਆ, ਅੱਲਾ ਦੀ ਰਜ਼ਾ ਵਾਸਤੇ ਕਰਿਆ, ਤੇ ਦਿਲ ਵੀ ਖੁਸ਼ ਹੋ ਰਿਹਾ, ਦੁਆ ਦੇਣ ਨੂੰ ਦਿਲ ਕਰਦਾ ਆ। ਅੱਲਾ ਉਹਨਾਂ ਨੂੰ ਕਾਮਯਾਬੀਆਂ ਦੇਵੇ ਜਿਹੜਾ ਆਪਣੇ ਪਿੰਡ ਦਾ ਸੋਚ ਰਿਹਾ ਆ। ਸਹੀ ਗੱਲ ਨਹੀਂ। ਇਹ ਤਾਂ ਇਹਦੇ ਨਾਲ ਤਾਂ ਜੀ ਬੜਾ ਫਾਇਦਾ ਹੁੰਦਾ ਵੀ ਇੱਕ ਐਮਰਜੈਂਸੀ ਦੇ ਵਿੱਚ ਤੁਹਾਨੂੰ ਫੌਰਨ ਜਾਣ ਕਿਧਰੇ ਉਹ ਸਵਾਰੀ ਲੱਭ ਜੇ, ਇਹ ਬੜੀ ਗੱਲ ਆ ਜੀ। ਇਹ 24 ਘੰਟੇ ਅਵੇਲੇਬਲ। ਆ ਚਾਹ ਵਾਲੇ ਮਾਰ ਰਹੀ, ਦਿਖਾ ਉਹਨਾਂ ਨੂੰ ਜਰਾ। ਵਾਹ ਜੀ ਵਾਹ। ਇਹ ਪੂਰੀ ਕੜਨੀ ਆ ਹਜੇ, ਅੱਛਾ ਇਹ ਕਾੜ ਕੇ ਪੀ ਜਾਣੀ ਐ, ਮੇਰੀ ਚਾਹ ਪੀ ਜਾਂਦੀ ਹੈ। ਆਹਾ ਚਾਹ ਵੀ ਅਮਲੀ ਵਾਲੀ ਹੁੰਦੀ ਆ। ਹੈ ਚਾਹ ਵੀ ਅਮਲੀ ਵਾਲੀ ਹੁੰਦੀ ਆ। ਅਮਲੀ ਨਾਲ ਅਮਲੀ ਵਾਲੀ। ਆ ਯਾਰ ਭਾਈ ਖਾਲਦੇ ਸਾਰੇ ਨਾ ਇਹ ਭਰਾਵਾਂ ਦੀ ਸਾਡਿਆਂ ਦੀ ਮੁਹੱਬਤ ਆ, ਇਹ ਹਕੀਕਤ ਗੱਲ ਆ। ਹੁਣ ਇਹ ਭਾਈ ਇਰਫਾਨ ਆ, ਉਹ ਵਿਚਾਰਾ ਚਾਚੀ ਯੂਨਸ ਦਾ ਬੇਟਾ ਆਪਣੇ ਚੌਕ ਤੋਂ ਆਂਦਾ। ਹਾਂਜੀ ਰਾਣਾ ਨਮਾਨ ਆ ਆਪਣਾ ਪਿੰਡ ਚੋਂ ਆਂਦਾ ਵਿਚਾਰਾ। ਉਹ ਇਹ ਤਾਂ ਅੱਜ ਆਇਆ। ਅੱਜ ਆਇਆ ਤੇ ਨਹੀਂ, ਇਹ ਅਲਹਮਦੁਲਿਲਾ ਸਾਡਾ ਪਹਿਲੇ ਹੀ ਸ਼ੁਰੂ ਤੋਂ ਇਵੇਂ ਆ, ਭਰਾ ਆ। ਆਇਆ ਤਾਂ ਅੱਜ ਆ ਤੇ ਨਾ। ਇਹ ਰਫਾਨ ਆ, ਰਾਣਾ ਰਫਾਨ ਆ। ਇਹ ਦੇਖ ਲਓ ਉਧਰੋਂ ਸਾਡੇ ਮਹੱਲੇਦਾਰ ਆ ਪੁਰਾਣਾ ਦੇ ਬਾਰੇ, ਫੇਰ ਦੇਖ ਲਓ ਸਾਡੀ ਮੁਹੱਬਤਾਂ ਤੇ ਇਹਨਾਂ ਦੀ ਮੁਹੱਬਤਾਂ ਸਾਡੇ ਦੇਖ ਲਓ ਦੁਬਾਰੇ ਰਲ ਕੇ ਇਕੱਠੇ ਹੋ ਕੇ ਬਹਿ ਜਾਂਦੇ ਆ
ਹਾਂਜੀ ਆ ਬੜਾ ਭਾਈ ਆ ਮਾਸ਼ਾਅੱਲਾ ਸਾਡਾ ਪੁਰਾਣਾ ਮਹੱਲੇਦਾਰ ਇਹ ਦੇਖ ਲਾ ਇਹ ਆਪਣਾ ਸਾਡੀ ਮੁਹੱਬਤ ਨਾਲ ਆਇਆ ਹੋਇਆ ਭਾਈ ਆ ਸੂਰਾਂ ਦਾ ਸ਼ਿਕਾਰ ਵੀ ਦਾ ਵੀ ਕਾਰੀਗਰ ਰਿਹਾ ਬੜਾ ਭਾਈ ਨੇ ਸੂਰਾਂ ਦਾ ਸ਼ਿਕਾਰ ਵੀ ਬੜਾ ਖੇਲਿਆ ਉਹ ਗੱਲ ਮੇਲੇ ਜ਼ਿੰਦਗੀ ਦੇ ਨਾਲ ਉਹ ਤਾਂ ਸੂਰ ਆਮ ਹੁੰਦੇ ਸੀ ਹੁਣ ਤਾਂ ਸੂਰ ਹੀ ਮੁਕਾਤੇ ਇਹਨਾਂ ਨੇ ਯਾਰ ਸਾਰੇ ਦਿਨ ਦੀ ਥਕਾਵਟ ਰਹਿ ਜਾਂਦੀ ਆ ਬੰਦੇ ਦੀ ਜਿਹਨੇ ਥੱਕੇ ਹੁੰਦੇ ਆ ਸ਼ਾਮ ਨੂੰ ਆ ਕੇ ਬੜੇ ਭਾਈ ਨੂੰ ਆਪਣਾ ਇਹ ਸਾਨੂੰ ਗੱਲਾਂ ਸੁਣਾ ਦਿੰਦਾ ਸੀ ਇਹਨੂੰ ਸੁਣਾ ਦਿੰਦੇ ਆ ਸਾਰੇ ਦਿਨ ਦੀ ਥਕਾਵਟ ਲੈ ਜਾਂਦੀ ਆ ਨਹੀਂ ਹੁਣ ਕੋਈ ਬੜਾ ਭਾਈ ਸਾਨੂੰ ਵੀ ਗੱਲ ਸੁਣਾਵੇ ਨਾ ਹੁਣ ਆਪਾਂ ਸਾਨੂੰ ਗੱਲ ਸੁਣਾ ਦਿੰਦੇ ਜੇ ਤੁਸੀਂ ਨਹੀਂ ਖਲੋਂਦੇ ਹੂੰ ਤੇ ਉਹ ਮੈਂ ਲਿਖਿਆ ਜਾ ਰਿਹਾ ਮੈਨੂੰ ਬਾਬੇ ਦਾ ਅਨਵਰ ਕਹਿਣ ਕਿ ਯਾਰ ਇਸ ਉਮਰੇ ਤਾਂ ਖੜ ਜਾਓ ਕਬੂਤਰਾਂ ਦੇ ਤੁਸੀਂ ਜਾਂ ਸ਼ੁਗਲ ਮੇਲੇ ਤੋਂ ਹੁਣ ਕੋਈ ਟਾਈਮ ਨਹੀਂ ਤੁਹਾਡਾ ਫਿਰਨ ਦਾ ਆ ਪਿਛਲੀ ਉਮਰ ਆ ਬੁੱਢੇ ਹੋਏ ਫਿਰਦੇ ਆ ਮੈਂ ਕਿਹਾ ਰਾਣਾ ਸਾਹਿਬ ਯਾਰ ਝੱਟ ਬੈਲ ਨੇ ਰੂਹ ਤਾਜ਼ਾ ਹੋ ਜਾਂਦਾ ਤੂੰ ਤਾਂ ਨਿਆਣੇ ਕੋ ਬੈਠੇ ਟੈਨਸ਼ਨ ਆਪਣੇ ਆਪ ਦੀ ਬਣਾਈ ਹੈ ਪਹਿਲੀ ਬਿਮਾਰੀਆਂ ਦੂਰ ਬੰਦਾ ਝੱਟ ਫਿਰ ਟੁਰ ਲਵੇ ਸਜਣਾ ਵੇਲੀਆਂ ਕੋਲ ਮਹਿਫਲ ਕਰ ਲਵੇ ਹਾਂ ਨਹੀਂ ਸਕੂਨ ਹੋ ਜਾਂਦਾ ਬੰਦੇ ਨੂੰ ਸਹੀ ਗੱਲ ਹੈ ਮਹਿਫਲ ਸਕੂਨ ਤਾਂ ਸਾਡੇ ਕੋਲ ਤਾਂ ਘਰ ਬੈਠੇ ਨਹੀਂ ਜਾਂਦਾ ਸਾਡੇ ਕੋਲ ਤਾਂ ਬੈਠਿਆ ਨੀ ਜਾਂਦਾ ਘਰ ਹੀ ਹਾਂ ਸਾਡੀ ਤਾਂ ਬਚਪਨ ਦੀ ਇਹ ਆਦਤ ਆ ਨਹੀਂ ਤੇ ਫਿਰ ਭਰਜਾਈ ਨਹੀਂ ਕੁੱਟਦੀ ਫਾਟਦੀ ਕੋਈ ਰਾਤ ਨਹੀਂ ਸਾਨੂੰ ਕੀ ਕਿਸੇ ਨੇ ਕਹਿਣਾ ਭਰਜਾਈਆਂ ਕਮਜ਼ੋਰੀਆਂ ਨਹੀਂ ਹੁੰਦੀਆਂ ਸਾਡੀਆਂ ਜਿਹੜੇ ਇਹਨਾਂ ਨੂੰ ਡਰ ਹੁੰਦਾ ਉਹਨਾਂ ਨੂੰ ਹੁੰਦਾ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਉਹ ਕਈ ਹਿੰਮਤ ਵਾਲਾ ਬੰਦਾ ਹੈ ਪੁਰਾਣੇ ਬੰਦੇ ਹਿੰਮਤ ਵਾਲੇ ਆ ਉਹ ਕਈ ਸੋਟ ਵੀ ਫੇਰਦੀਆਂ ਬਾਈ ਉਹ ਆਪਣੇ ਵਾਲੀਆਂ ਉਹ ਤੁਹਾਡੇ ਵਾਲੀਆਂ ਹੋਣੀਆਂ ਇਹਨਾਂ ਵਾਲਾ ਕੰਮ ਹੈ ਡੈਟ ਆ ਸ਼ਿਕਾਰ ਵੀ ਬੜਾ ਖੇਡਿਆ ਅਸੀਂ। ਹੂੰ ਕਿੱਥੇ ਕਿੱਥੇ ਤੱਕ ਗਏ ਨੀਲੀ ਤੇ ਵੀ ਖੇਡਿਆ ਜਾ ਕੇ ਅੱਛਾ। ਨੀਲੀ ਦਰਿਆ ਤੇ ਹਾਂ ਬਾਰਡਰਾਂ ਤੇ ਸਾਰਿਆਂ ਦੇ ਖੇਡਿਆ ਹਾਂ ਹਾਂ ਇੰਡੀਆ ਦੇ ਬਾਰਡਰ ਤੇ ਵੀ ਖੇਡ ਕੇ ਆਏ ਹਾਂ ਇਹ ਬੜੇ ਭਾਈ ਆਪਣੇ ਕੀ ਦੁਸ਼ਮਣੀ ਸੀ ਇਹਨਾਂ ਨਾਲ ਇਹਨਾਂ ਨੂੰ ਸ਼ਿਕਾਰ ਨਾਲ ਬਸ ਵੈਸੇ ਹੀ ਸ਼ੌਕ ਪੈ ਗਿਆ ਨਹੀਂ ਕੋਈ ਨਹੀਂ ਤੁਸੀਂ ਪੂਰੇ ਪਾਕਿਸਤਾਨ ਚ ਹੂੰ ਖਾਣਾ ਚਾਹੀਦਾ ਵੀ ਇਹ ਆ ਜੀ ਆ ਜਿਹੜੇ ਬੰਦੇ ਕੁੱਤੇ ਫੜਾਉਂਦੇ ਫਿਰਦੇ ਨਾ 10 ਛੱਡ ਕੇ ਹਾਂ। ਅਸੀਂ 10 ਕੁੱਤੇ ਕੋਲ ਨਹੀਂ ਇਕੱਲੇ ਕੁੱਤੇ ਕੋ ਸੂਰ ਫੜਾਇਆ ਅੱਛਾ ਹਾਂ ਰਿਕਾਰਡ ਰਿਕਾਰਡ ਹਾਂ ਕੋਈ ਬੰਦਾ ਵੀ ਦੇਖ ਸਕਦਾ ਇਹ ਗੱਲ ਨੂੰ ਸੋਚ ਸਕਦਾ ਅਸੀਂ ਆ ਹੁਣ ਬੰਦੇ 20 ਕੁੱਤੇ ਛੱਡ ਕੇ ਭਜਾਉਂਦੇ ਮਗਰ ਹਾਂ ਇਹ ਨਹੀਂ ਕੰਮ ਅਸੀਂ ਕਰਿਆ ਸਹੀ ਅਸੀਂ ਉਹ ਕੁੱਤੇ ਨਹੀਂ ਰੱਖਿਆ ਜਿਹਨੇ ਇੱਕ ਨੇ ਨਹੀਂ ਫੜਿਆ ਅੱਛਾ ਹਾਂ ਇਕੱਲੇ ਨੇ ਗੱਲ ਇਹ ਆ ਵੀ ਕਹਿੰਦੇ ਆ ਵੀ ਸ਼ਹਿਰ ਰੱਖੀ ਤਾਂ ਫਿਰ ਚੰਗੀ ਰੱਖੀ ਹਾਂ ਬੜੇ ਭਾਈ ਨੇ ਜਿਹੜੀ ਸ਼ਹਿਰ ਰੱਖੀ ਬੜੇ ਭਾਈ ਨੇ ਮੁਸਤਫਾ ਖਾਨ ਉਹਨਾਂ ਨਾਲ ਸਾਰਿਆਂ ਨਾਲ ਸ਼ਿਕਾਰ ਖੇਲਿਆ ਬੜੇ ਬੜੇ ਬੰਦਿਆਂ ਨਾਲ ਅੱਜ ਤੋਂ 30 ਸਾਲ ਪਹਿਲੇ ਵੀ ਜਿਹੜਾ ਨਾ ਮੇਰੇ ਕੋ ਹਯਾਤ ਖਿਆਲੀ ਕਾ 60000 ਰੁਪਇਆ ਦਿੰਦਾ ਸੀ ਕਿਹੜਾ ਕੁੱਤਾ ਦੇ ਦੇ ਮੈਂ ਕਿਹਾ ਨਹੀਂ ਮੈਂ ਨਹੀਂ ਦੇਣਾ ਮੇਰਾ ਸ਼ੌਕ ਆ ਕੁੱਤਾ ਕਿਹੜੀ ਨਸਲ ਦਾ ਸੀ ਸ਼ਿਕਾਰੀ ਗੁਲਟਰੀ ਸਾਰੀ ਗੁਲਤੀ ਮੈਂ ਵੀ ਇੱਕ ਸ਼ਿਕਾਰੀ ਗੁਲਟਰੀਆ ਜਿਹਾ ਰੱਖਿਆ ਹੁਣ ਬਹੁਤਾ ਗੁਲਟਰੀਆ ਸੀ ਅੱਛਾ ਥੋੜਾ ਸ਼ਿਕਾਰੀ ਸੀ ਉਹ ਕੁੱਤਾ ਹਾਂ ਹਾਂ ਉਹਦੇ ਭਰਾ ਮੁਸਤਫਾ ਖਾਨ ਟਰਾਲੀ ਟਰੈਕਟਰ ਦੇ ਕੇ ਲੈ ਗਏ ਸੀ ਅੱਛਾ ਹਾਂ ਉਦੋਂ 30 ਟਰੈਕਟਰ ਟਰਾਲੀ ਤੁਹਾਨੂੰ ਦੇਤਾ ਸੀ ਨਹੀਂ ਨਹੀਂ, ਕਿਸੇ ਹੋਰ ਜਿੱਥੋਂ ਅਸੀਂ ਕੁੱਤਾ ਲਿਆ ਸੀ ਉਸੇ ਕੁੱਤੇ ਦਾ ਭਰਾ ਲੈ ਗਿਆ ਸੀ ਉਹ। ਅੱਛਾ ਟਰੈਕਟਰ ਟਰਾਲੀ ਦੇ ਕੇ ਟਰੈਕਟਰ ਟਰਾਲੀ ਹਾਂ, ਦੇ ਕੇ ਪ੍ਰਵਾਨਿਆ ਕਹਿੰਦੇ ਸ਼ੌਕ ਦਾ ਮੁੱਲ ਕੋਈ ਨਹੀਂ ਉਦੋਂ ਤਾਂ 60000 ਬੜਾ ਸੀ 30 ਸਾਲ ਬੜੇ ਭਾਈ ਦੇ ਕਬੂਤਰ ਵੀ ਇੰਨੇ ਹੀ ਕੀਮਤੀ ਸੀ ਹਾਂ ਹੂੰ ਜਿਹੜੇ ਇਹਦੇ ਕਬੂਤਰ ਸੀ ਨਾ ਉਸ ਵੇਲੇ ਜ਼ਮਾਨੇ 'ਚ 10,000 ਇੰਨੇ ਰੁਪਇਆ ਕੀਮਤੀ 5-5 ਮਿਲਦਾ ਸੀ ਉਸ ਵੇਲੇ 7-8000 ਦੀ ਮੱਝ ਆ ਜਾਂਦੀ ਸੀ ਚੰਗੀ ਹੂੰ ਮੈਂ ਕਿਹਾ ਨਹੀਂ ਮੈਂ ਨਹੀਂ ਵੇਚਣੇ ਸਹੀ ਸਹੀ ਕੀ ਬਾਤ ਹੈ ਜੀ ਕਿਆ। ਵੀ ਸ਼ੌਕ ਨਾਲ ਰੱਖੇ ਸੀ ਡਾਉਣ ਵਾਸਤੇ ਮੌਸਮ ਤਾਂ ਬਦਲ ਗਿਆ ਹੋਇਆ ਜੀ ਕਿਉਂ ਜੀ ਹਾਂਜੀ ਮੌਸਮ ਅੱਜ ਤਾਂ ਮਾਸ਼ਾਅੱਲਾ ਬਿਲਕੁਲ ਬਦਲ ਗਿਆ ਪਿਛਲੇ 2 ਦਿਨ 2-3 ਦਿਨਾਂ ਦਾ ਧੁੱਪ ਨਿਕਲਿਆ ਤੇ ਬੜਾ ਸੋਹਣਾ ਮੌਸਮ ਹੋ ਗਿਆ ਹੂੰ ਅੱਜ ਤਾਂ ਅੱਲਾਹ ਪਾਕ ਨੇ ਬੜੀ ਜੀ ਧੁੱਪ ਕੱਢੀ ਆ ਮੌਸਮ ਇਕੱਠੇ ਹੋ ਕੇ ਬੰਦੇ ਸਾਰਾ ਠੀਕ ਰਿਹਾ ਫਿਰ ਦਿਲ ਦਾ ਮੌਸਮ ਵੀ ਅੱਛਾ ਹੋ ਜਾਂਦਾ ਨਹੀਂ ਦਿਲ ਦਾ ਮੌਸਮ ਤਾਂ ਫਿਰ ਇਦਾਂ ਹੀ ਆ ਭਾਈ ਦੇਖੋ ਜੀ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਆ ਵੀ 3-4 ਜਗ੍ਹਾ ਸਾਡੀ ਬੈਠਕ ਲੱਗਦੀ ਆ ਵੀ ਅੰਜਮ ਸਰੋਇਆ ਸਾਹਿਬ ਕੋਲ ਨਮਾਨ ਤਾਂ ਉੱਥੇ ਹੀ ਹੁੰਦਾ ਹਰ ਰੋਜ਼ ਅੱਜ ਇਹਦੀ ਮਿਹਰਬਾਨੀ ਹੈ ਇਹ ਇੱਧਰ ਨੂੰ ਆਇਆ ਮੈਂ ਚੈਨਲ ਬਦਲਦਾ ਰਹਿਣਾ ਕਦੇ ਇੱਧਰ ਆ ਗਿਆ ਕਦੇ ਅਸਲਮ ਖਾਨ ਬੁਕਾਰ ਕੋਲ ਚਲ ਗਏ ਕਦੇ ਅੰਜਮ ਕੋਲ ਕਦੇ ਭਾਈਏ ਸ਼ਮਸ਼ਾਦ ਕੋਲ ਚਲ ਗਏ ਤੇ ਗੱਲ ਇਰਫਾਨ ਦੀ ਬਿਲਕੁਲ ਠੀਕ ਆ ਦਿਲ ਦਾ ਮੌਸਮ ਬਦਲ ਜਾਂਦਾ ਫਿਰ ਮਹਿਫਲਾਂ ਦੇ ਜਾ ਕੇ ਵੀ ਬਦਲਦੇ ਰਹੋ ਤੇ ਫਿਰ ਹੋਰ ਦਿਲ ਦਾ ਮੌਸਮ ਜਿਹੜਾ ਆ ਉਹ ਬਦਲ ਜਾਂਦਾ ਨਵੀਂ ਨਵੀਂ ਦੁਨੀਆ ਜਿਹੜੀ ਆ ਉਹ ਦੇਖਣ ਨੂੰ ਲੱਭਦੀ ਆ ਚਾਹ ਸਾਡੀ ਆ ਜਾਂਦੀ ਆ ਜੀ ਤੇ ਬਾਕੀ ਕੱਪਾਂ 'ਚ ਪੈ ਰਹੀ ਹੈ ਚਾਹ ਦੀ ਹਾਂ ਕੱਪਾਂ 'ਚ ਪੈਰੀ ਮੈਂ ਆਵਾਂ ਤੇ ਆਦਮੀ ਆ ਜੀ ਰਾਣਾ ਮੁਬਾਰਕ ਰਾਣਾ ਵਕਾਰ ਅਸਲਮ ਅਨਮੋਲ ਆ ਜੀ ਅਨਮੋਲ ਬੜੇ ਭਾਈ ਤਰ੍ਹਾਂ ਸਾਸਾ ਹੋ ਲਓ ਜੀ ਬੜਾ ਭਾਈ ਚਾਹੇ ਬੜਾ ਭਾਈ ਸਾਸਾ ਨਾ ਜੀ ਆਪਣੇ ਫਨ 'ਚ ਜਿਵੇਂ ਰਾਣਾ ਸਾਹਿਬ ਤੇ ਬਹੁਤ ਗ੍ਰੇਟ ਆਦਮੀ ਆ ਅਜ਼ੀਮ ਆਦਮੀ ਨਹੀਂ ਵੀ ਸਾਡੇ ਪਿੰਡ 'ਚ ਬੜੀ ਬੜੀ ਹਸਤੀਆਂ ਜਿਹੜੀਆਂ ਅਨਮੋਲ ਹੈਗੀਆਂ ਬਾਈ ਇਹ ਦਰਵੇਸ਼ ਆ ਲਓ ਜੀ ਚਾਹ ਚੱਲ ਪਈ ਆ ਤੇ ਮੇਰਾ ਖਿਆਲ ਆ ਵੀ ਤੁਸੀਂ ਪੀਓ ਚਾਹ ਤੇ ਹੁਣ ਆਪਾਂ ਕਰੀਏ ਬਾਏ ਬਾਏ ਆਪਣੇ ਦੇਖਣ ਵਾਲਿਆਂ ਨੂੰ ਲਓ ਜੀ
ਗੱਲ ਇਹ ਸੀ ਕਿ ਵੀ ਇਹ ਜਿਹੜੀ ਇਹ ਦਿਖਾਉਣ ਦਾ ਇਹ ਮਕਸਦ ਕੀ ਸੀਗਾ ਇਹ ਵੀਡੀਓ ਦਾ, ਉਹ ਇੰਨਾ ਕੀ ਆ ਵੀ ਯਾਰ ਰਲ ਕੇ ਬਹਿਣ ਨਾਲ ਜਿਹੜੇ ਆ ਨਾ ਇੱਕੋ 100 ਗੱਲਾਂ ਦੀ ਗੱਲ ਫਾਨੀ ਨੇ ਕਰਤੀ ਵੀ ਜਿਹੜੇ ਆ ਦਿਲ ਦੇ ਮੌਸਮ ਤਾਜ਼ਾ ਹੋ ਜਾਂਦੇ ਆ। ਤੇ ਰਲ ਬੈਠਿਆ ਕਰੋ ਆਪਣੇ ਹਾਣੀਆਂ ਆੜੀਆਂ ਨਾਲ ਵੀ ਤੇ ਆਪਣੇ ਤੋਂ ਵੱਡਿਆਂ ਨਾਲ ਵੀ ਬਜ਼ੁਰਗਾਂ ਨਾਲ ਵੀ। ਇਹਦੇ ਨਾਲ ਜਿਹੜੀ ਸਿਹਤ ਆ ਤੰਦਰੁਸਤੀ ਆ ਉਹਦੇ 'ਚ ਵੀ ਵਾਧਾ ਹੁੰਦਾ। ਮੈਂ ਇਹ ਗੱਲ ਸੁਣੀ ਹੋਈ ਆ ਵੀ ਕੋਈ ਬੰਦਾ ਸੀ ਤੇ ਉਹਨੇ ਆਪਣੀ ਸਾਰੀ ਜ਼ਮੀਨ ਜਿਹੜੀ ਆ ਨਾ ਜੀ ਉਹ ਉਹਦੇ ਕੋਲ ਸੀ, ਤੇ ਜਦੋਂ ਉਹਨੇ ਉਹਦੇ ਕੋਲ ਕੋਈ ਆਂਦਾ ਜਾਂਦਾ ਕੋਈ ਨਹੀਂ ਹੁੰਦਾ ਸੀਗਾ, ਤੇ ਉਹਨੂੰ ਡਾਕਟਰਾਂ ਨੇ ਦੇਤਾ ਜਵਾਬ। ਡਾਕਟਰਾਂ ਨੇ ਕਿਹਾ ਵੀ ਕਹਾਣੀ ਜਿਹੜੀ ਆ ਨਾ ਜੀ ਹੁਣ ਮੁੱਕ ਗਈ ਹੋਈ ਆ। ਉਹਨੇ ਕਿਹਾ ਜਦੋਂ ਹੁਣ ਮੁੱਕ ਗਈ ਹੋਈ ਆ ਤੇ ਇਹ ਕੋਈ ਜਿਹੜੇ ਆ ਮੇਰੇ ਕੋਲ ਮਾਲ ਮਤਾ ਹੈਗਾ ਇਹ ਮੈਂ ਵੰਡ ਦਵਾਂ ਹੈਂ। ਉਹਨੇ ਆਪਣੇ 4 ਜੀਆਂ 'ਚ ਜਿਹੜੇ ਕੋਈ ਆਇਆ ਸੀ ਨਾ ਜੀ ਉਹਨੂੰ ਉਹ ਵੰਡ ਤਿਆ। ਉਹ ਜਦੋਂ ਉਹਨਾਂ ਨੇ ਉਹ ਵੰਡਿਆ ਤੇ ਉਹਦੇ ਲਾਗੇ ਨੇੜੇ ਹੋ ਗਏ ਬਹਿਣ ਲੱਗੇ ਖਲੋਣ ਲੱਗੇ ਗੱਲਾਂ ਬਾਤਾਂ ਹੋਣ ਲੱਗੀਆਂ। ਉਹ ਬੰਦਾ 20 ਸਾਲ ਜੀਆ ਕਹਿੰਦੇ। ਤੇ ਲਓ ਜੀ ਹੁਣ ਜਨਾਬ ਜੀ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਜੀ ਇਜਾਜ਼ਤ, ਤੇ ਦੁਆਵਾਂ ਦੇ ਵਿੱਚ ਯਾਦ ਰੱਖਿਓ, ਮੁਹੱਬਤਾਂ ਵੰਡਦੇ ਰਹੋ ਜੀ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ। ਆ ਮੇਰਾ ਚਾਹ ਦਾ ਕੱਪ ਪਿਆ, ਤੁਸੀਂ ਕਿਧਰੇ ਸਮਝੋ ਵੀ ਮੈਨੂੰ ਚਾਹ ਨਹੀਂ ਦਿੱਤੀ।